ਜੀ ਤੇ ਹਰਜੋਤ ਸਿੰਘ ਜੀ, ਇਸ ਵਾਰ ਜਦੋਂ ਇਲੈਕਸ਼ਨਸ ਹੋਈਆਂ ਨਵੰਬਰ ਦੇ ਵਿੱਚ, ਆਲ ਦੋ ਹੁਣ ਦਸੰਬਰ ਦਾ ਆ ਗਿਆ, ਪੂਰਾ ਮਹੀਨਾ ਜਿਹੜਾ ਹੋ ਚੁੱਕਾ ਹੈ ਇਲੈਕਸ਼ਨ ਹੋਈਆਂ ਨੂੰ। ਕਈ ਜਿਹੜੇ ਇਲੈਕਸ਼ਨ ਦੇ ਨਤੀਜੇ ਆ ਜਿਹੜੇ ਕਿ ਬਹੁਤ ਘੱਟ ਕਹਿ ਲਓ ਵੀ ਵੋਟਾਂ ਦੇ ਫਰਕ ਦੇ ਨਾਲ ਸੀ, ਕਿ ਕੱਲੀ ਕੱਲੀ ਵੋਟ ਜਿੱਥੇ ਗੇਨ ਹੋ ਰਹੀ ਸੀ ਉਹਦੇ ਫਾਈਨਲੀ ਨਤੀਜੇ ਆ ਰਹੇ ਨੇ। ਤੇ ਆਪਣੇ ਨਾਲ ਜਿਹੜੇ ਇਸੇ ਤਰੀਕੇ ਦੇ ਨਾਲ ਰੀਸੈਂਟਲੀ ਸਟਰ ਕਾਊਂਟੀ ਦੇ ਵਿੱਚ ਬੋਰਡ ਆਫ ਜਿਹੜੀ ਇਲੈਕਸ਼ਨ ਬੋਰਡ ਆਫ ਜਿਹੜੀ ਐਜੂਕੇਸ਼ਨ ਆ ਉਸ ਦੇ ਲਈ ਜਿਹੜੇ ਕੈਂਡੀਡੇਟ ਸੀਗੇ ਜਿਨ੍ਹਾਂ ਦੀ ਜਿੱਤ ਹੋਈ ਆ, ਆਪਣੇ ਪੰਜਾਬੀ ਕੈਂਡੀਡੇਟ ਹਰਜੀਤ ਸਿੰਘ, ਉਹ ਜੁੜੇ ਨੇ ਤੇ ਉਹਨਾਂ ਦੀ ਜਿੱਤ ਹੋਈ ਆ ਫਾਈਨਲੀ। ਤੇ ਉਸ ਦੇ ਬਾਰੇ ਉਹ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜੇ ਨੇ। ਤੇ ਹਰਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਤੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਵਧਾਈ ਹੋਵੇ, ਤੁਸੀਂ ਆਪਣੀ ਜਿਹੜੀ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਜੇ ਤੁਸੀਂ ਆંકੜੇ ਸ਼ੇਅਰ ਕਰਨਾ ਚਾਹੋ, ਕਿੰਨੀਆਂ ਵੋਟਾਂ ਜਿਹੜੀਆਂ ਉਹ ਤੁਹਾਡੇ ਹੱਕ ਦੇ ਵਿੱਚ ਭੁਗਤੀਆਂ? ਹਾਂਜੀ, ਪਹਿਲਾਂ ਮੈਂ ਵੀ ਧੰਨਵਾਦ ਕਰਨਾ ਚਾਹੁੰਦਾ ਪੰਜਾਬੀ ਰੇਡੀਓ USA ਟੀਮ ਦਾ ਵੀ। ਤੁਸੀਂ ਸਾਰੇ ਕੈਂਡੀਡੇਟਸ ਬਾਰੇ ਦੱਸਦੇ ਰਹੇ ਤੇ ਆਪਣੇ ਸਾਰੇ ਕਮਿਊਨਿਟੀ ਨੂੰ ਦੱਸਦੇ ਰਹੇ ਵੇ ਵੋਟਾਂ ਦਾ ਕੀਮਤ ਕੀ ਆ ਵੇ, ਕਿੰਨੀ ਜ਼ਰੂਰੀ ਹੈ ਵੋਟ ਪਾਉਣੀ। ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ, ਖਾਸ ਕਰਕੇ ਜਿਹੜੇ ਆਪਣੇ ਯੂਬਾ ਸਿਟੀ ਦੇ ਸਰੋਤੇ ਨੇ ਜਿਹੜੇ ਸੁਣਦੇ ਆ। ਤੁਹਾਡੀ ਸਹਿਯੋਗ ਦੇ ਨਾਲ ਕਾਮਯਾਬ ਹੋਇਆ ਤੇ ਆਪਣੇ ਹੋਰ ਵੀ ਕਈ ਪੰਜਾਬੀ ਕੈਂਡੀਡੇਟ ਕਾਮਯਾਬ ਹੋਏ ਆਪਣੀ ਯੂਬਾ ਸਿਟੀ ਸਟਰ ਕਾਊਂਟੀ ਏਰੀਆ ਵਿੱਚ। ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ। ਸੋ ਦੱਸ ਜਾਈਏ, ਹਰਜੀਤ ਤੇ ਇਸ ਦੀ ਜਿਹੜੀ ਭੈਣ ਆ ਹਰਜੋਤ, ਇਹਨਾਂ ਦੋਨਾਂ ਨੇ ਹੀ ਆਪੋ ਆਪਣੀ ਜਿਹੜੀ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਜਿਮ ਰਿਚਮੰਡ ਨੂੰ ਜਿਹੜੇ ਏਰੀਆ 4 ਦੇ ਐਜੂਕੇਸ਼ਨ ਟਰਸਟੀ ਦੇ ਲਈ, ਮੈਂਬਰ ਬੋਰਡ ਆਫ ਐਜੂਕੇਸ਼ਨ ਟਰਸਟੀ ਏਰੀਆ ਦੇ ਲਈ ਹਰਜੀਤ ਨੂੰ ਜਿਹੜੀਆਂ ਉਹ 2898 ਤੇ ਜਿਹੜੇ ਦੂਜੇ ਨੰਬਰ ਦੇ ਉੱਤੇ 2457 ਵੋਟਾਂ ਦੇ ਨਾਲ ਜਿਹੜਾ ਰਿਚਮੰਡ ਦੂਜੇ ਤੇ ਰਿਹਾ। ਸੋ ਹਰਜੀਤ ਦੀ ਜਿੱਤ ਹੋਈ ਆ। ਸੋ ਇੱਕ ਵਾਰੀ ਜੇ ਰਿਫਰੈਸ਼ ਕਰਨਾ ਹੋਵੇ ਹਰਜੀਤ, ਵੀ ਹੁਣ ਤੁਸੀਂ ਮੈਂਬਰ ਬਣ ਗਏ ਆ ਬੋਰਡ ਆਫ ਐਜੂਕੇਸ਼ਨ ਦੇ ਟਰਸਟੀ ਜਿਹੜੇ ਬਣ ਗਏ ਆ ਏਰੀਆ 4 ਦੇ। ਸੋ ਕੀ ਤੁਹਾਡੀਆਂ ਹੁਣ ਜ਼ਿੰਮੇਵਾਰੀਆਂ ਹੈ ਤੇ ਕਦੋਂ ਤੁਸੀਂ ਇਸ ਦੇ ਲਈ ਸਹੁੰ ਚੱਕਣੀ ਹੈ? ਹਾਂਜੀ, ਸੋ ਜ਼ਿੰਮੇਵਾਰੀ ਮੇਰੀ ਜ਼ਿੰਮੇਵਾਰੀ ਤਾਂ ਖਾਸ ਕਰਕੇ ਇਹੀ ਆ ਵੀ ਜੋ ਵੀ ਡਿਸੀਜਨ ਬਣਦੀ ਆ ਉਹ ਪੰਜਾਬੀ ਕਮਿਊਨਿਟੀ ਦੀ ਹੱਕ ਵਿੱਚ ਬਣੇ। ਤੇ ਜਿਹੜੀ ਵੀ ਡਿਸੀਜਨਸ ਬਣਦੀਆਂ ਪੰਜਾਬੀ ਕਮਿਊਨਿਟੀ ਦੇ ਹਿਸਾਬ ਨਾਲ ਵੀ, ਸਾਡੇ ਕੀ ਸਾਨੂੰ ਕਿਹੜੀਆਂ ਸਹੂਲਤਾਂ ਦੀ ਲੋੜ ਆ ਉਹਦੇ ਨਾਲ ਡਿਸੀਜਨਸ ਬਣਾਉਣੀ ਆ। ਸੋ ਸਹੁੰ ਚੱਕਣੀ ਆ ਅਗਲੇ ਹਫ਼ਤੇ ਬੁੱਧਵਾਰ ਨੂੰ, ਪਰ ਆਲਰੇਡੀ ਜਿਹੜਾ ਕੰਮ ਕਾਰ ਹੈਗਾ ਸ਼ੁਰੂ ਹੋ ਗਿਆ। ਹੁਣ ਕਿਉਂਕਿ ਮੈਂ ਇਸ ਵੇਲੇ ਵੀ ਬੋਰਡ ਮੀਟਿੰਗਸ ਅਟੈਂਡ ਕਰਦਾ ਹਾਂ ਤੇ ਮੈਂ ਬੋਰਡ ਮੈਂਬਰ ਹੈਗਾ। ਸੋ ਸਾਡੀ ਹੁਣ ਮੇਨ ਡਿਸੀਜਨ ਇਸ ਵੇਲੇ ਹੋਈ ਆ, ਇੱਕ ਕੰਪਨੀ ਯੂਬਾ ਸਿਟੀ ਵਿੱਚ ਚਾਰਟਰ ਸਕੂਲ ਸ਼ੁਰੂ ਕਰਨਾ ਚਾਹੁੰਦੀ ਆ। ਤੇ ਉਹ ਚਾਰਟਰ ਸਕੂਲ ਵਾਸਤੇ ਕਾਫੀ ਫੰਡਿੰਗ ਚਾਹੀਦੀ ਆ ਤੇ ਹੁਣ ਕਾਉਂਟੀ ਦੇ ਕੋਲ ਆਏ ਆ ਵੀ ਤੁਸੀਂ ਸਾਡਾ ਚਾਰਟਰ ਅਪਰੂਵ ਕਰੋ। ਤੇ ਉਹ ਏਦਾਂ ਦੱਸਦੇ ਆ ਵੀ ਉਹਨਾਂ ਨੇ ਚਾਰਟਰ ਕਮਿਊਨਿਟੀ ਵਾਸਤੇ ਖੋਲ੍ਹਣਾ ਆ ਤੇ ਉਹ ਚਾਹੁੰਦੇ ਵੀ ਕਮਿਊਨਿਟੀ ਚਾਰਟਰ ਸਕੂਲ ਵਿੱਚ ਇਨਕਲੂਡਡ ਹੋਵੇ। ਤੇ ਮੈਂ ਇਹਨਾਂ ਦਾ ਪਟੀਸ਼ਨ ਪੜ੍ਹ ਕੇ ਦੇਖਿਆ ਵੀ ਉਹਨਾਂ ਨੇ ਤਾਂ ਪੰਜਾਬੀ ਕਮਿਊਨਿਟੀ ਦਾ ਨਾਂ ਤਾਂ ਲਿਆ ਵੀ ਹੈ ਨੀ ਗਾ। ਉਹਨਾਂ ਨੇ ਇਹ ਵੀ ਨਹੀਂ ਦੱਸਿਆ ਵੀ ਉਹ ਪੰਜਾਬੀ ਕਮਿਊਨਿਟੀ ਦੇ ਨਾਲ ਆਊਟਰੀਚ ਕਿਵੇਂ ਕਰੂੰਗੇ ਜਾਂ ਪੰਜਾਬੀ ਸਟੂਡੈਂਟਸ ਕਿਵੇਂ ਉਹਨਾਂ ਦਾ ਦਾਖਲਾ ਕਿਵੇਂ ਕਰੂੰਗੇ ਚਾਰਟਰ ਸਕੂਲ ਦੇ ਵਿੱਚ। ਸੋ ਮੈਂ ਇਹ ਇਸ਼ੂ ਉਠਾਇਆ ਉਹਨਾਂ ਨਾਲ ਵੀ ਤੁਸੀਂ ਕਮਿਊਨਿਟੀ ਚਾਰਟਰ ਸਕੂਲ ਕਿਵੇਂ ਹੋ ਸਕਦੇ ਜੇ ਤੁਸੀਂ ਵਨ ਆਫ ਦ ਬਿਗੇਸਟ ਕਮਿਊਨਿਟੀਜ਼ ਨੂੰ ਨਹੀਂ ਇਨਕਲੂਡ ਕੀਤਾ, ਪੰਜਾਬੀਆਂ ਨੂੰ ਨਹੀਂ ਇਨਕਲੂਡ ਕੀਤਾ। ਸੋ ਇੱਦਾਂ ਦੇ ਇਸ਼ੂਜ਼ ਆਲਰੇਡੀ ਸ਼ੁਰੂ ਹੋ ਗਏ ਤੇ ਇੱਦਾਂ ਦੇ ਹੁੰਦੇ ਵੀ ਰਹਿਣੇ ਆ। ਤੇ ਜੇ ਆਪਣੀ ਕਮਿਊਨਿਟੀ ਦਾ ਕੋਈ ਹੋਵੇ ਨਾ ਉਸ ਪੋਜੀਸ਼ਨ ਵਿੱਚ ਇੱਦਾਂ ਪੁਸ਼ ਬੈਕ ਕਰਨ ਵਾਸਤੇ ਜਾਂ ਕੁਛ ਕਹਿਣ ਵਾਸਤੇ, ਸੋ ਇੱਦਾਂ ਸਕੂਲ ਖੋਲਦੇ ਰਹਿੰਦੇ ਆ ਤੇ ਆਪਣੀ ਕਮਿਊਨਿਟੀ ਨੂੰ ਪਤਾ ਵੀ ਨਹੀਂ ਹੁੰਦਾ ਵੀ ਇਹ ਹੋ ਰਿਹਾ। ਸੋ ਮੇਰਾ ਗੋਲ ਡੈਫੀਨਿਟਲੀ ਇਹ ਆ, ਇੱਦਾਂ ਦਾ ਕੋਈ ਵੀ ਇਸ਼ੂ ਆਉਂਦਾ ਆ ਤੇ ਰੇਡੀਓ ਤੇ ਆ ਕੇ ਮੈਂ ਸਾਰੇ ਸਰੋਤਿਆਂ ਨੂੰ, ਕਮਿਊਨਿਟੀ ਨੂੰ ਦੱਸਾਂ। ਤੁਹਾਡਾ ਵੀ ਜੋ ਵੀ ਤੁਹਾਡੇ ਖਿਆਲ ਨੇ ਉਹ ਵੀ ਹਿੱਸਾ ਲੈ ਕੇ ਮੈਂ ਫਿਰ ਉਹ ਮੀਟਿੰਗ ਦੇ ਵਿੱਚ ਜਾ ਕੇ ਮੈਂ ਉਹ ਪੂਰੀ ਗੱਲਬਾਤ ਕਰ ਸਕਾਂ। ਜੀ ਚਲੋ, ਥੈਂਕ ਯੂ ਹਰਜੀਤ। ਤੇ ਹਰਜੋਤ ਤੁਹਾਡੀ ਜਿਹੜੀ ਸਿਸਟਰ ਆ ਉਹਨਾਂ ਨੇ ਵੀ ਆਪਣੀ ਇਲੈਕਸ਼ਨ ਵਿਨ ਕੀਤੀ ਆ। ਸੋ ਤੁਹਾਨੂੰ ਦੋਨਾਂ ਨੂੰ ਵੀ ਬਹੁਤ ਬਹੁਤ ਅਸੀਂ ਵਧਾਈਆਂ ਦਿੰਦੇ ਹਾਂ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਹਰਜੀਤ। ਥੈਂਕ ਯੂ ਜੀ, ਥੈਂਕ ਯੂ। ਕੀਪ ਅਪ ਦਾ ਗੁੱਡ ਵਰਕ। ਤੇ ਬਿਲਕੁਲ ਦੇਖੋ ਹਰਜੋਤ ਸਿੰਘ ਜੀ, ਇਹੀ ਫਾਇਦਾ ਆ ਵੀ ਆਪਣੀ ਜਿਹੜੀ ਕਮਿਊਨਿਟੀ ਦੇ ਬੰਦੇ ਜਿਹੜੇ ਵੱਖ-ਵੱਖ ਇਲੈਕਸ਼ਨ ਦੇ ਵਿੱਚ ਜਿੱਤ ਕੇ ਅੱਗੇ ਜਾਣਗੇ ਤਾਂ ਇੱਦਾਂ ਦੇ ਇਸ਼ੂਜ਼ ਨੂੰ ਜਿਹੜਾ ਉਹ ਚੱਕਿਆ ਜਾਊਗਾ। ਜਿੱਥੇ
ਕਮਿਊਨਿਟੀ ਨੂੰ ਸਾਈਡ ਤੇ ਰੱਖਿਆ ਜਾ ਰਿਹਾ, ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ, ਤਾਂ ਉਹਨਾਂ ਇਸ਼ੂਜ਼ ਦੇ ਬਾਰੇ ਜਿਹੜਾ ਫਿਰ ਉਹ ਉਸ ਦੇ ਵਿੱਚ ਚਰਚਾ ਹੋਊਗੀ, ਗੱਲਬਾਤ ਹੋਊਗੀ। ਸੋ ਥੈਂਕ ਯੂ ਕਰਦੇ ਹਾਂ ਅਸੀਂ ਇਹਨਾਂ ਦਾ। ਸੋ ਬਿਲਕੁਲ ਬਹੁਤ ਸਾਰੀਆਂ ਇਲੈਕਸ਼ਨ ਦੇ ਰਿਜ਼ਲਟਸ ਕੈਲੀਫੋਰਨੀਆ 'ਚ ਕਾਫੀ ਲੇਟ ਆਏ ਆ। ਕੱਲ ਕੇ ਪਰਸੋਂ ਵੀ ਆਪਾਂ ਡਿਸਕਸ ਕੀਤਾ ਸੀ ਵੀ ਲਾਸਟ ਕਾਂਗਰਸਮੈਨ ਦੇ ਇਲੈਕਸ਼ਨ ਰਿਜ਼ਲਟ ਮੋਡੈਸਟੋ ਤੋਂ ਜੋ ਜੌਨ ਡੁਆਰਟੇ ਆ ਉਹ ਜਿੱਤੇ ਆ ਐਡਮ ਗ੍ਰੇ ਤੋਂ, ਰਿਪਬਲਿਕਨ ਆ। ਪਰ ਤੁਸੀਂ ਦੇਖੋ ਵੀ ਆਪਾਂ ਬਹੁਤ ਰੌਲਾ ਪਾਉਂਦੇ ਰਹਿੰਦੇ ਵੋਟ ਪਾਓ ਵੀ ਕਿੰਨਾ ਫਰਕ ਸੀ, ਸਿਰਫ 500 550 ਵੋਟ ਦੇ ਫਰਕ ਨਾਲ 200-250 ਵੋਟ ਦੇ ਨਾਲ ਹਰਜੋਤ ਸਿੰਘ ਜੀ ਜਿੱਤੇ ਆ, ਤੇ ਪੰਜਾਬੀਆਂ ਨੇ ਬਹੁਤ ਸਪੋਰਟ ਕੀਤੀ ਹੈ ਜੌਨ ਡੁਆਰਟੇ ਦੀ ਐਜ਼ ਅ ਫਾਰਮਰ। ਸੋ ਹੁਣ 19 ਵੋਟਾਂ ਦੇ, ਸੋ ਉਹ ਅੰਡਰਸਟੈਂਡ ਕਰਦਾ ਵੀ ਪੰਜਾਬੀ ਕਮਿਊਨਿਟੀ, ਪੰਜਾਬੀ ਫਾਰਮਰ ਕਿੰਨਾ ਇੰਪੋਰਟੈਂਟ ਆ। ਇਸੇ ਤਰੀਕੇ ਦੇ ਨਾਲ ਮਲੀਸਾ ਹਰਟਾਡੋ ਇਸ ਟਾਈਮ 12 ਵੋਟਾਂ ਨਾਲ ਲੀਡ ਕਰ ਰਹੀ ਆ। ਇਹ ਉਹੀ ਸੈਨੇਟਰ, ਸਟੇਟ ਸੈਨੇਟਰ ਆ ਜਿਹਨੇ ਫਾਰਮਰਾਂ ਦੀ ਆਵਾਜ਼ ਜਿਹੜੀ ਆ ਉਹ ਚੱਕੀ ਆ। ਇਹ ਵਨ ਆਫ ਦਾ ਕਲੋਜ਼ੈਸਟ ਜਿਹੜੀ ਇਸ ਟਾਈਮ ਰੇਸ ਜਿਹੜੀ ਉਹ ਚੱਲ ਰਹੀ ਆ, 12 ਵੋਟਾਂ ਦੇ ਨਾਲ ਸਿਰਫ ਅੱਗੇ। ਸੋ ਜਿਹੜੇ ਕਹਿੰਦੇ ਨਾ ਵੀ ਮੇਰੀ ਵੋਟ ਦਾ ਕੋਈ ਮਤਲਬ ਨਹੀਂ, ਕੋਈ ਫਰਕ ਨਹੀਂ, ਇਹਨੂੰ ਪੁੱਛ ਕੇ ਦੇਖੋ ਜਿਹੜੀ ਮਲੀਸਾ ਹਰਟਾਡੋ ਆ ਵੀ 12 ਵੋਟਾਂ ਦੇ ਨਾਲ ਲੀਡ ਕਰ ਰਹੀ ਆ। ਉਹ ਕੱਲਾ ਬੰਦਾ ਗਿਣਦੀ ਹੋਣੀ, ਅੱਛਾ ਇਹਨੇ ਪਾਈ ਹੋਣੀ, ਉਹਦੇ ਪਾਈ ਹੋਣੀ ਆ। ਸੋ ਇਦਾਂ ਹੁੰਦਾ ਆ। ਸੋ ਐਵਰੀਵੇਅਰ ਜਿੱਥੇ ਵੀ ਤੁਸੀਂ ਜਾਂਦੇ ਆ, ਤੁਹਾਡੀ ਵੋਟ ਜਿਹੜੀ ਉਹ ਮੈਟਰ ਐਬਸੋਲੂਟਲੀ ਜਿਹੜੀ ਉਹ ਕਰਦੀ ਆ। ਕਈ ਵਾਰੀ ਤੁਹਾਨੂੰ ਲੱਗਦਾ, ਕਈ ਵਾਰੀ ਨਹੀਂ ਲੱਗਦਾ, ਪਰ ਯੈਸ ਇਟ ਡਜ਼ ਮੈਟਰ, ਤੇ ਆਪਾਂ ਨੂੰ ਉਸ ਦੀ ਪਛਾਣ ਜਿਹੜੀ ਕਰਨ ਦੀ ਜ਼ਰੂਰਤ ਹੈ। ਬਿਲਕੁਲ ਆਪਾਂ ਨੂੰ ਸਪੋਰਟ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਜਿਹੜੇ ਜਿੱਥੇ ਆਪਾਂ ਇਨਵੋਲਵ ਆ, ਚਾਹੇ ਆਪਾਂ ਐਗਰੀਕਲਚਰ 'ਚ ਆ, ਟਰੱਕਿੰਗ 'ਚ ਆ, ਹੋਰ ਸਮਾਲ ਬਿਜ਼ਨਸ 'ਚ ਆ, ਡਜ਼ਨਟ ਮੈਟਰ ਜੀ ਉਹ ਕਿਹੜੀ ਪਾਰਟੀ ਦਾ। ਜੇ ਤੁਹਾਡੇ ਹੱਕ ਦੀ ਗੱਲ ਕਰਦਾ ਹੈ ਤੇ ਤੁਹਾਨੂੰ ਜਿਹੜਾ ਆ ਉਸ ਚੀਜ਼ ਨੂੰ ਦੇਖਣਾ ਚਾਹੀਦਾ। ਕੱਲ ਜਸਮੀਤ ਕੌਰ ਬੈਂਸ ਜਿਹੜੀ ਪਹਿਲੀ ਸਿੱਖ ਅਮਰੀਕਨ ਜਿਹੜੀ ਆ ਵੂਮਨ ਅਸੈਂਬਲੀ ਪਰਸਨ ਦੇ ਲਈ ਚੁਣੀ ਗਈ ਆ, ਉਹਨਾਂ ਨੇ ਉੱਥੇ ਜਾ ਕੇ ਜਿਹੜੀ ਉਹ ਸਹੁੰ ਚੱਕੀ ਆ। ਸੋ ਅਸੀਂ ਉਹਨਾਂ ਨੂੰ ਵੀ, ਡਾਕਟਰ ਜਸਮੀਤ ਨੂੰ ਵੀ ਜਿਹੜੀ ਆ ਉਸ ਦੀ ਬਹੁਤ ਵਧਾਈ ਜਿਹੜੀ ਉਹ ਦਿੰਦੇ ਆ। ਸੋ ਉਹ ਜਿਹੜਾ ਇਲਾਕਾ ਆਪਣੇ ਇੱਧਰ ਲਾਗੇ ਆ ਟਲਹਿਰੀ ਵਾਲੇ ਪਾਸੇ, ਜਿਹੜਾ ਹਰਜੋਤ ਸਿੰਘ ਜੀ ਉੱਥੋਂ ਲੀਨੋ ਵਾਲੇ ਪਾਸੇ, ਸੌਰੀ, ਉਹਨਾਂ ਦੀ ਜਿਹੜੀ ਉਸ ਅਸੈਂਬਲੀ ਡਿਸਟ੍ਰਿਕਟ ਤੋਂ ਜਿਹੜੀ ਜਿੱਤ ਹੋਈ ਆ। ਬਿਲਕੁਲ ਜਿਹੜਾ ਜੌਨ ਡੁਆਰਟੇ ਆ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ ਵੀ ਆਪਣੇ ਪੰਜਾਬੀਆਂ ਨੇ ਉਹਦੀ ਬਹੁਤ ਸਪੋਰਟ ਕੀਤੀ ਹੈ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਡਰਾਊਟ ਨੰਬਰ 1 ਇਸ਼ੂ ਬਣਿਆ ਹੋਇਆ ਆ। ਖੁਦ ਵੀ ਫਾਰਮਰ ਆ। ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਕਹਿੰਦਾ ਵੀ ਵਾਟਰ ਇਜ਼ ਨਾਟ ਡੈਮੋਕ੍ਰੇਟ ਔਰ ਵਾਟਰ ਇਜ਼ ਜੌਬਸ ਆਰ ਜੌਬਸ। ਸੋ ਬਿਲਕੁਲ ਜੇ ਹੁਣ ਉਹ ਸਾਥ ਦਊਗਾ ਤਾਂ ਸਹੀ ਆ, ਕਿਉਂਕਿ ਅੱਜ ਫਿਰ ਕਿਸਾਨ ਤੜਫ ਰਹੇ ਆ ਵੀ ਉਹਨਾਂ ਦੇ ਮੋਡੈਸਟੋ ਏਰੀਆ, ਸੌਰੀ ਉਧਰ ਮਡੇਰੇ ਏਰੀਏ 'ਚ ਫਿਰ ਪਰ ਏਕੜ ਦੇ ਹਿਸਾਬ ਨਾਲ ਕਿੰਨੇ ਪੈਸੇ ਲਾਉਣ ਲੱਗੇ ਆ, ਤੇ ਜਿਹੜੀ ਕਾਉਂਟੀ ਦੇ ਸੁਪਰਵਾਈਜ਼ਰਸ ਆ ਕਾਫੀ ਰੌਲਾ ਪੈ ਰਿਹਾ। ਉਹ ਵੀ ਜਿਹੜਾ ਦੁਪਹਿਰ ਵਾਲਾ ਸ਼ੋਅ ਆ ਉਹਦੇ 'ਚ ਮੇਰੇ ਖਿਆਲ ਨਾਲ ਤੁਸੀਂ ਡਿਸਕਸ ਕਰੋਗੇ ਜੀ। ਹਾਂਜੀ, ਚੀਜ਼ਾਂ ਜਿਹੜੀਆਂ ਇਦਾਂ ਦੀਆਂ ਡਿਸਕਸ ਹੋਣਗੀਆਂ। ਰੀਸੈਂਟਲੀ ਕੀ ਜਿਹੜਾ ਕੁਛ ਹੋਇਆ ਆ, ਉੱਥੇ ਕੋਰਟ ਕੇਸ ਵੀ ਜਿਹੜਾ ਉਹ ਚੱਲ ਰਿਹਾ ਆ, ਉਸ ਦੇ ਬਾਰੇ ਵੀ ਆਪਾਂ ਥੋੜੀ ਜਿਹੜੀ ਜਾਣਕਾਰੀ ਉਹ ਜ਼ਰੂਰ ਸਰੋਤਿਆਂ ਨੂੰ ਜਿਹੜਾ ਉਹ ਦੇਵਾਂਗੇ। ਤੇ ਇੱਕ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ, ਵਰਲਡ ਕੱਪ ਦੇ ਵਿੱਚ ਉਲਟ ਫੇਰਾਂ ਦਾ ਦੌਰ ਜਿਹੜਾ ਚੱਲ ਰਿਹਾ। ਮੋਰੋਕੋ ਦੀ ਟੀਮ ਨੇ ਸਪੇਨ ਨੂੰ ਹੁਣੇ ਰਾਊਂਡ ਆਫ 16 ਦੇ ਵਿੱਚ ਪੈਨਲਟੀ ਸ਼ੂਟ ਆਊਟ ਦੇ ਵਿੱਚ 3-0 ਦੇ ਨਾਲ ਜਿਹੜਾ ਉਹ ਹਰਾ ਦਿੱਤਾ। 0-0 ਦੇ ਉੱਤੇ ਫੁੱਲ ਟਾਈਮ, ਐਕਸਟਰਾ ਟਾਈਮ ਤੋਂ ਬਾਅਦ ਦੇ ਵਿੱਚ ਮੋਰੋਕੋ ਤੇ ਸਪੇਨ ਜਿਹੜੇ ਹੋ ਰਹੇ ਆ। ਪੈਨਲਟੀਜ਼ ਦੇ ਵਿੱਚ ਸਪੇਨ ਦੀ ਟੀਮ ਇੱਕ ਵੀ ਜਿਹੜੀ ਪੈਨਲਟੀ ਨੂੰ ਗੋਲ ਕਰਨ ਦੇ ਵਿੱਚ ਨਾਕਾਮਯਾਬ ਰਹੀ। ਮੋਰੋਕੋ ਨੇ ਜਿਹੜੀਆਂ 3 ਜਿਹੜੇ ਗੋਲ ਕਰਕੇ ਆਪਣੀ ਜਿੱਤ ਜਿਹੜੀ ਆ ਉਹ ਪੱਕੀ ਕਰਕੇ ਕੁਆਟਰ ਫਾਈਨਲ ਦੇ ਵਿੱਚ ਹੁਣ ਆਪਣੀ ਜਗ੍ਹਾ ਜਿਹੜੀ ਉਹ ਪੱਕੀ ਕਰ ਲਈ ਆ। ਮੋਰੋਕੋ ਇਸ ਵਾਰ ਦੀ ਕਹਿ ਸਕਦੇ ਹਾਂ ਵੀ ਅੰਡਰਡੌਗਸ ਦੇ ਵਿੱਚੋਂ ਟੀਮ ਜਿਹੜੀ ਉੱਭਰ ਕੇ ਆਈ ਆ। ਉਹਨਾਂ ਨੇ ਆਪਣੇ ਗਰੁੱਪ ਨੂੰ ਵੀ ਜਿਹੜਾ ਉਹ ਜਿੱਤਿਆ, ਤੇ ਨਾਲ ਦੇ ਨਾਲ ਹੁਣ ਜਿਹੜਾ ਸਪੇਨ ਨੂੰ ਜਿਹੜਾ ਉਹ ਹਰਾ ਕੇ ਜਿਹੜਾ ਆ ਉਹ ਅੱਗੇ ਪਹੁੰਚੇ ਆ। ਤੇ ਔਨ ਪੇਪਰ ਲੱਗ ਰਿਹਾ ਸੀਗਾ ਵੀ ਸਪੇਨ ਆਸਾਨੀ ਦੇ ਨਾਲ ਅੱਜ ਜਿਹੜਾ ਗੇਮ ਜਿਹੜੀ ਜਿੱਤ ਜਾਊਗੀ। ਵੀ ਚਲੋ ਵੀ ਪੁਰਾਣੀ ਟੀਮ ਆ, ਤਗੜੀ ਟੀਮ ਆ, ਪਰ ਮੋਰੋਕੋ ਨੇ ਉਹ ਸਾਰੀ ਚੀਜ਼ ਨੂੰ ਜਿਹੜਾ ਉਲਟਾ ਦਿੱਤਾ। ਸੋ ਇਟਸ ਅ ਗੁੱਡ ਥਿੰਗ, ਤੇ ਮੋਰੋਕੋ ਦੀ ਜਿਹੜੀ ਇਸ ਦੇ ਵਿੱਚ ਜਿੱਤ ਹੋਈ ਆ।